ਜੀ। ਅਜੇ ਸਿੰਘ ਜੀ ਬ੍ਰੇਕਿੰਗ ਨਿਊਜ਼ ਆ ਰਹੀ ਆ ਭਾਰਤ ਤੋਂ। ਭਾਰਤ ਦਾ ਜਿਹੜਾ ਉਪ ਰਾਸ਼ਟਰਪਤੀ ਆ ਜਗਦੀਪ ਧਨਕਰ, ਉਹਨਾਂ ਨੇ ਅਸਤੀਫਾ ਜਿਹੜਾ ਆ ਕਹਿੰਦੇ ਦੇ ਦਿੱਤਾ ਹੈਗਾ ਆ। ਤੇ ਕਹਿੰਦੇ ਵੀ ਉਹ ਆਪਣੇ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ, ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਕਹਿੰਦੇ ਵੀ ਇਫੈਕਟਿਵ ਇਮੀਡੀਏਟਲੀ ਉਹਨਾਂ ਨੇ ਅਸਤੀਫਾ ਜਿਹੜਾ ਆ ਉਹ ਦੇ ਦਿੱਤਾ ਹੈਗਾ। ਕਹਿੰਦੇ ਵੀ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ ਉਹਨਾਂ ਦੁਆਰਾ ਇਹ ਜਿਹੜਾ ਅਸਤੀਫਾ ਆ ਉਹ ਦਿੱਤਾ ਗਿਆ ਹੈਗਾ ਆ। ਸੋ ਉਪ ਰਾਸ਼ਟਰਪਤੀ ਜਿਹੜੇ ਜਗਦੀਪ ਧਨਕਰ ਹੈਗੇ ਆ ਭਾਰਤ ਦੇ ਵਿੱਚ, ਉਹਨਾਂ ਨੇ ਇਹ ਜਿਹੜਾ ਅਸਤੀਫਾ ਆ ਉਹ ਦੇ ਦਿੱਤਾ ਹੈ ਤੇ ਰਾਸ਼ਟਰਪਤੀ ਨੂੰ ਜਿਹੜੀ ਚਿੱਠੀ ਆ ਉਹ ਉਹਨਾਂ ਦੇ ਦੁਆਰਾ ਘੱਲ ਦਿੱਤੀ ਗਈ ਹੈਗੀ ਆ। ਸੋ ਸਰੋਤਿਆਂ ਨੂੰ ਯਾਦ ਹੋਊਗਾ ਜਿਹੜੇ ਜਗਦੀਪ ਧਨਕਰ ਆ ਉਹ ਕਿਸਾਨੀ ਮੂਲ ਦੇ ਨਾਲ ਸੰਬੰਧਿਤ ਹੈਗੇ ਆ। ਕਿਸਾਨਾਂ ਵਾਲੇ ਇਸ਼ੂ ਦੇ ਉੱਤੇ ਹਮੇਸ਼ਾ ਹੀ ਉਹ ਗਵਰਨਮੈਂਟ ਦੇ ਅਗੇਂਸਟ ਬੋਲਦੇ ਰਹੇ ਆ। ਪਰ ਜੋ ਕੁਝ ਅਮਰੀਕਾ ਤੇ USA ਦੇ ਵਿੱਚ ਗੱਲਬਾਤ ਚੱਲ ਰਹੀ ਹੈਗੀ ਆ ਟੈਰਿਫਸ ਨੂੰ ਲੈ ਕੇ, ਜੇ ਸਾਰੇ ਇੰਡੀਆ ਵਾਲੇ ਐਗਰੀ ਕਰ ਜਾਂਦੇ ਆ, ਉਹਦੇ ਨਾਲ ਆਉਣ ਵਾਲੇ ਸਮੇਂ 'ਚ ਕਿਸਾਨਾਂ ਦਾ ਬਹੁਤ ਬੁਰਾ ਹਾਲ ਹੋਊਗਾ। ਖਾਸ ਕਰਕੇ ਜਿਹੜੇ ਪੰਜਾਬ ਜਾਂ ਹਰਿਆਣਾ ਦੇ ਕਿਸਾਨੀ ਵਾਲੇ ਹੈਗੇ ਆ। ਸੋ ਪਿਛਲੇ ਦਿਨਾਂ ਦੇ ਵਿੱਚ ਇੰਡੀਆ ਤੋਂ USA ਟੀਮ ਆਈ ਹੋਈ ਸੀ। ਹੁਣ USA ਦੀ ਇੱਕ ਟੀਮ ਇੰਡੀਆ ਦੇ ਵਿੱਚ ਅਗਸਤ ਮਹੀਨੇ 'ਚ ਜਾ ਰਹੀ ਆ, ਅਨਦਰ ਰਾਉਂਡ ਆਫ ਐਗਰੀਮੈਂਟ ਟਾਕਸ। ਸੋ ਜਿਹੜਾ ਧਨਕਰ ਹੋਣਾ ਦਾ ਜਿਹੜਾ ਅਸਤੀਫਾ ਆ ਉਹ ਸਾਰਾ ਇਸੇ ਕਾਸੇ ਨੂੰ ਲੈ ਕੇ ਹੈਗਾ ਆ। ਜੋ ਬਿਹਾਈਂਡ ਲੋਕ ਦਾ ਸੀਨ। ਕਿਸਾਨੀ ਨਾਲ ਸੰਬੰਧਿਤ ਆ ਉਹਨਾਂ ਨੂੰ ਪਤਾ ਆ। ਸੋ ਅਮਰੀਕਾ ਦਾ ਜਿਹੜਾ ਡੈਲੀਗੇਸ਼ਨ ਆ ਉਹ ਇੰਡੀਆ ਦੇ ਵਿੱਚ ਵਿਜ਼ਿਟ ਕਰਨ ਜਾ ਰਿਹਾ ਅਗਸਤ ਦੇ ਪਹਿਲੇ ਹਫਤੇ ਦੇ ਵਿੱਚ। ਇਹ 5ਵੀਂ ਰਾਉਂਡ ਆਫ ਡਿਸਕਸ਼ਨ ਆ ਜਿਹੜੀ ਇੰਡੀਆ ਤੇ ਜੋ USA ਦੇ ਵਿੱਚ ਹੋ ਰਹੀ ਹੈਗੀ ਆ। ਦੂਸਰੇ ਪਾਸੇ ਅਮਰੀਕਾ ਦੇ ਸੈਨੇਟਰ ਲਿੰਡਸੀ ਗ੍ਰਾਮ ਉਹਨਾਂ ਨੇ ਧਮਕੀ ਦਿੱਤੀ ਆ ਇੰਡੀਆ ਨੂੰ ਵੀ ਜੇ ਤੁਸੀਂ ਇੰਡੀਆ ਦੇ ਨਾਲ ਚਾਈਨਾ ਤੇ ਬ੍ਰਾਜ਼ੀਲ ਰਸ਼ੀਆ ਤੋਂ ਤੇਲ ਖਰੀਦਦੇ ਰਹੇ, ਵੀ ਵਿਲ ਕ੍ਰਸ਼ ਯੂਰ ਇਕਨੋਮੀ। ਇਹ $500 ਨਾਟ $500 500% ਟੈਰਿਫ ਇਹਨਾਂ ਦੇ ਬਿੱਲ ਦੇ ਵਿੱਚ ਆ ਵੀ ਜਿਨ੍ਹਾਂ ਨੇ ਰਸ਼ੀਆ ਤੋਂ ਤੇਲ ਖਰੀਦਿਆ ਸੈਂਕਸ਼ਨਸ ਲੱਗੀਆਂ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਉੱਤੇ ਆ। ਸੋ ਉਹ ਇਕੋਨਮੀ ਦੇ ਉੱਤੇ ਜਿਹੜਾ ਬੰਕਰ ਬਸਟਰ ਬੋਂਬ ਦੀ ਗੱਲ ਯਾਦ ਹੋਣੀ ਹੈ ਜਦੋਂ ਈਰਾਨ ਦੇ ਨਿਊਕਲੀਅਰ ਫੈਸਿਲਿਟੀਜ਼ ਦੇ ਉੱਤੇ ਬੰਬ ਸੁੱਟੇ ਸੀ। ਉਸ ਤੋਂ ਬਾਅਦ ਦੇ ਵਿੱਚ ਇਕਨੋਮਿਕ ਬੰਕਰ ਬਸਟਰ ਬੰਬ ਜਿਹੜਾ ਆ ਉਹਦੀ ਚਰਚਾ ਚੱਲਦੀ ਸੀ। ਸੋ ਇਹ ਉਹ ਬੰਬ ਦੀ ਜਿਹੜੀ ਗੱਲ ਜਿਹੜੀ ਉਹ ਹੈਗੀ ਆ। 1 ਅਗਸਤ ਤੋਂ ਹਰਜੋਤ ਸਿੰਘ ਜੀ ਡੈਡਲਾਈਨ ਆ ਰਾਸ਼ਟਰਪਤੀ ਟਰੰਪ ਹੋਣਾ ਦੀ ਇਸ ਵਾਰ ਦਿੱਤੀ ਗਈ ਨਵੀਂ ਡੈਡਲਾਈਨ ਦੇ ਵਿੱਚੋਂ ਟੈਰਿਫ ਲਾਉਣ ਦੀ। ਤੇ ਇਹ ਜਿਹੜੀ ਡੈਲੀਗੇਸ਼ਨਸ ਇੱਕ ਦੂਜੇ ਨਾਲ ਮੁਲਾਕਾਤ ਕਰ ਰਹੀਆਂ ਆ ਉਹ ਇਸ ਦੇ ਵਿੱਚ ਆ। ਸੋ ਅਮਰੀਕਾ ਦੀ ਰਾਸ਼ਟਰਪਤੀ ਟਰੰਪ ਚਾਹੁੰਦੇ ਆ ਵੀ ਇੰਡੀਆ ਦੀ ਜਿਹੜੀ ਐਗਰੀਕਲਚਰ ਇੰਡਸਟਰੀ ਆ ਉਹ ਅਮਰੀਕਾ ਦੇ ਲਈ ਸਿੱਧੀ ਜਿਹੜੀ ਉਹ ਖੁੱਲ ਜਾਵੇ। ਤੇ ਪਰ ਉੱਥੇ ਇਸ ਸਿਚੁਏਸ਼ਨ ਦੇ ਨਾਲ ਉੱਥੇ ਕਿਸਾਨਾਂ ਦਾ ਕੀ ਹਾਲ ਹੋਊਗਾ, ਇਹ ਇੱਕ ਡਿਫਰੈਂਟ ਜਿਹੜੀ ਉਹ ਸਟੋਰੀ ਆ ਉਹ ਸਾਹਮਣੇ ਜਿਹੜੀ ਉਹ ਆਊਗੀ। ਪਰ ਇੱਥੇ ਜਿਹੜੇ ਕਿਸਾਨਾਂ ਨੂੰ ਦੇਖੋ ਡੀਲਾਂ ਬਣਦੀਆਂ ਰਹਿੰਦੀਆਂ, ਟੁੱਟਦੀਆਂ ਰਹਿੰਦੀਆਂ। ਜੇ ਡੀਲ ਬਣ ਜਾਂਦੀ ਹੈ ਤੇ ਪੰਜਾਬੀ ਕਿਸਾਨਾਂ ਨੂੰ ਵੀ ਜਿਹੜਾ ਥੋੜ੍ਹਾ ਬਹੁਤਾ ਧਿਆਨ ਜਿਹੜਾ ਉਹ ਦੇਣ ਦੀ ਜ਼ਰੂਰਤ ਆ ਵੀ ਫਿਰ ਉਹਨਾਂ ਨੂੰ ਰਵਾਇਤੀ ਜਿਹੜੀ ਖੇਤੀਬਾੜੀ ਦੇ ਚੱਕਰ ਚੋਂ ਨਿਕਲ ਕੇ ਕੁਛ ਉੱਦਾਂ ਦੇ ਉਤਪਾਦ ਦੇ ਵੱਲ, ਉੱਦਾਂ ਦੀਆਂ ਚੀਜ਼ਾਂ ਉਗਾਉਣ ਵਾਲੇ ਪਾਸੇ ਨੂੰ ਤਰਜੀਹ ਦੇਣੀ ਪੈਣੀ ਆ ਜਿਨ੍ਹਾਂ ਦੀ ਜਿਹੜੀ ਡਿਮਾਂਡ ਆ ਉਹ ਅਮਰੀਕਾ ਦੇ ਵਿੱਚ ਜ਼ਿਆਦਾ ਹੋਵੇ। ਤੁਸੀਂ ਸਿੱਧਾ ਜਿਹੜਾ ਉਹ ਇੱਧਰ ਵੇਚ ਸਕਦੇ ਹੋ। ਸੋ ਇਹ ਹੁਣੇ ਤੋਂ ਹੀ ਤੁਹਾਨੂੰ ਨਾਲ ਦੇ ਨਾਲ ਚਰਚਾ ਕਰਨੀ ਪੈਣੀ ਆ, ਉਹ ਦੇਖਣੀ ਪੈਣੀ ਆ। ਅਦਰਵਾਈਜ਼ ਕੰਮ ਖਰਾਬ ਆ। ਵੈਸੇ ਵੀ ਇੰਡੀਆ ਦੇ ਉਹਦੇ ਤੋਂ ਤਾਂ ਜਿਹੜੇ ਜੰਗਲ ਆ ਉਹ ਜਿਹੜਾ ਉਹਨਾਂ ਨੇ ਸੰਗਲ ਬੰਨ੍ਹਿਆ ਹੋਇਆ ਉਸ ਤੋਂ ਖਹਿੜਾ ਵੀ ਛਡਾਉਣਾ ਚਾਹੁੰਦੇ ਆ। ਸੋ ਇਹ ਮੌਕਾ ਮਿਲੂਗਾ ਇਸ ਚੀਜ਼ ਦੇ ਵਿੱਚ ਜੇ ਅਮਰੀਕਾ ਦੇ ਲਈ ਉਹ ਜਿਹੜੀ ਮੰਡੀ ਆ ਉਹ ਖੁੱਲ੍ਹਦੀ ਆ ਆਪਸ ਦੇ ਵਿੱਚ। ਇਹ ਸਮਝੌਤਾ ਜਿਹੜਾ ਉਹਦੇ ਵਿੱਚ ਹੁੰਦਾ ਆ। ਸੋ ਕਿਸਾਨਾਂ ਨੂੰ ਇਸ ਐਂਗਲ ਤੋਂ ਵੀ ਜਿਹੜਾ ਥੋੜ੍ਹਾ ਬਹੁਤਾ ਨਾਲ ਸੋਚਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ 5ਵੇਂ ਗੇੜ ਦੀ ਜਿਹੜੀ ਗੱਲਬਾਤ ਆ ਉਹ ਇਸ ਦੇ ਵਿੱਚ ਆਲਰੇਡੀ ਸ਼ੁਰੂ ਹੋ ਚੁੱਕੀ ਆ। ਹੁਣ ਤੱਕ ਜਿਹੜੀਆਂ ਟ੍ਰੇਡ ਡੀਲ ਦੀ ਗੱਲਬਾਤ ਦੇ ਵਿੱਚ ਹਰਜੋਤ ਸਿੰਘ ਜੀ ਐਗਰੀਕਲਚਰ ਖੇਤਰ ਨੂੰ ਖੋਲ੍ਹਣਾ ਜਿੱਦਾਂ ਆਪਾਂ ਦੱਸਿਆ, ਆਟੋ ਸੈਕਟਰ ਦੇ ਟੈਰਿਫ ਦੇ ਉੱਤੇ ਜਿਹੜਾ ਉਹ ਰੋਕਣਾ। ਹੁਣ ਟੈਸਲਾ ਉੱਥੇ ਹਰਜੋਤ ਸਿੰਘ ਜੀ ਲਾਂਚ ਹੋਈ ਆ। ਟੈਸਲਾ ਦਾ ਪਹਿਲਾ ਜਿਹੜਾ ਉਹ ਲਾਂਚ ਹੋਇਆ ਇੱਥੇ ਨਾਲੋਂ ਅਮਰੀਕਾ ਨਾਲੋਂ ਦੁੱਗਣੀ ਕੀਮਤ ਦੇ ਉੱਤੇ ਜਿਹੜੀ ਉੱਥੇ ਮਿਲ ਰਹੀ ਆ ਕਿਉਂਕਿ ਟੈਰਿਫ ਦਾ ਜਿਹੜਾ ਉਸ ਦੇ ਵਿੱਚ ਜਿਹੜਾ ਉਹ ਰੌਲਾ ਹੈਗਾ ਆ। ਉਸ ਤੋਂ ਇਲਾਵਾ ਇਹਨਾਂ ਟ੍ਰੇਡ ਟਾਕਸ ਦੇ ਵਿੱਚ ਇੰਡੀਆ ਦੇ ਨਾਲ ਸਪੈਸ਼ਲ ਕੈਮੀਕਲਸ, ਆਰਗੈਨਿਜ਼ਮ, ਮਟੀਰੀਅਲ, ਇਕਵਿਪਮੈਂਟ ਤੇ ਟੈਕਨੋਲੋਜੀਜ਼ ਇਹਨਾਂ ਉੱਤੇ ਵੀ ਚਰਚਾ ਜਿਹੜੀ ਉਹ
ਚੱਲ ਰਹੀ ਹੈਗੀ ਆ। ਇੰਡੀਆ ਨੇ ਕਹਿੰਦੇ ਵੀ ਆਪਣਾ ਸਟਾਂਸ ਅਜੇ ਤੱਕ ਸਖਤ ਰੱਖਿਆ ਆ। ਜਿਹੜੀਆਂ ਐਗਰੀਕਲਚਰ ਤੇ ਡੇਅਰੀ ਪ੍ਰੋਡਕਟ ਦੇ ਉੱਤੇ ਡਿਊਟੀ ਰਿਡਕਸ਼ਨਸ ਆ ਉਹਨਾਂ ਨੂੰ ਘਟਾਉਣ ਦੇ ਲਈ ਉਹ ਅਜੇ ਮੰਨ ਜਿਹੜਾ ਉਹ ਨਹੀਂ ਰਹੇ। ਕਹਿੰਦੇ ਵੀ ਅਸੀਂ ਕੋਈ ਵੀ ਡਿਊਟੀ ਕੰਸੈਸ਼ਨ ਉਹਨਾਂ ਨੂੰ ਨਹੀਂ ਦੇਵਾਂਗੇ, ਕਿਉਂਕਿ ਹੁਣ ਦੇਖੋ ਅਮਰੀਕਾ ਦੇ ਨਾਲ ਬਹੁਤ ਸਾਰੇ ਹੋਰ ਮੁਲਕਾਂ ਦੇ ਵੀ ਟ੍ਰੇਡ ਦੀਆਂ ਜਿਹੜੀਆਂ ਨੈਗੋਸ਼ੀਏਸ਼ਨ ਚੱਲ ਰਹੀਆਂ ਆ, ਮਾਰਕੀਟਸ ਕਈ ਬੰਦ ਜਿਹੜੀਆਂ ਉਹ ਹੋ ਰਹੀਆਂ ਆ। ਹੁਣ ਇੱਥੇ ਦੇ ਲਈ ਇੱਕ ਹੋਰ ਵੀ ਐਂਗਲ ਨਾਲ ਹੀ ਆ ਹਰਜੋਤ ਸਿੰਘ ਜੀ, ਜਿਹੜੀ ਆਪਾਂ ਵੈਲੀ 'ਚ ਆ, ਐਲੀਮੈਂਟ ਦਾ ਬਿਜ਼ਨਸ ਜਾਂ ਨਟ ਕ੍ਰੌਪਸ ਆ, ਉਹ ਭਾਰਤ ਨੂੰ ਬਹੁਤ ਜਾਂਦੀ ਆ। ਸੋ ਉਹਦਾ ਕੀ ਬਣੂਗਾ? ਇਹ ਸਾਰੀਆਂ ਚੀਜ਼ਾਂ ਦੀਆਂ ਜਿਹੜੀਆਂ ਡਿਸਕਸ਼ਨਸ ਆ ਉਹ ਇਸ ਟਾਈਮ ਨਾਲ ਜਿਹੜੀਆਂ ਉਹ ਚੱਲ ਰਹੀਆਂ। ਸੋ ਟਰੰਪ ਹੁਣਾਂ ਨੇ ਸਟੀਲ, ਐਲੂਮੀਨੀਅਮ ਦੇ ਉੱਤੇ ਜਿਹੜੇ ਵੱਖਰੇ ਟੈਰਿਫ ਜਿਹੜੇ ਉਹ ਲਾਏ ਹੋਏ ਆ। ਇੰਡੀਆ ਵਾਲੇ ਕਹਿੰਦੇ ਆ ਵੀ ਜਿਹੜਾ ਸਾਡੇ ਤੋਂ ਜਿਹੜੀਆਂ ਟੈਕਸਟਾਈਲ ਇੰਡਸਟਰੀ ਦਾ ਸਮਾਨ ਆ, ਜੈਮਸ ਆ, ਜਿਊਲਰੀ ਆ, ਚਮੜੇ ਦਾ ਜਿਹੜਾ ਸਮਾਨ ਆ, ਗਾਰਮੈਂਟ ਆ, ਪਲਾਸਟਿਕ, ਕੈਮੀਕਲ, ਆਇਲ ਸੀਡ, ਗ੍ਰੇਪ, ਬਨਾਨਾਸ, ਇਹ ਜਿਹੜੇ ਅਮਰੀਕਾ ਨੂੰ ਆਉਂਦੇ ਆ, ਇਹਨਾਂ ਉੱਤੇ ਜਿਹੜੀ ਡਿਊਟੀ ਕਹਿੰਦੇ ਵੀ ਤੁਸੀਂ ਘੱਟ ਜਿਹੜੀ ਉਹ ਲਾਇਓ। ਸੋ ਹੁਣ ਦੇਖੋ ਕੀ ਬਣਦਾ ਆ ਇਸ ਪੂਰੇ ਜਿਹੜੇ ਉਹ ਮਾਮਲੇ ਦੇ ਵਿੱਚ। ਅਮਰੀਕਾ ਦੇ ਵਿੱਚ ਇੰਡੀਆ ਦਾ ਸਮਾਨ ਪਿਛਲੇ ਕੁਛ ਕੁ ਸਾਲਾਂ ਦੇ ਵਿੱਚ ਲਗਾਤਾਰ ਵਧਿਆ ਆ। ਇਨਫੈਕਟ 22% ਸਮਾਨ ਵੱਧ ਆਇਆ ਆ ਅਪ੍ਰੈਲ ਤੋਂ ਲੈ ਕੇ ਜੂਨ ਜਿਹੜੇ ਮਹੀਨਿਆਂ ਦੇ ਵਿੱਚ, ਜਿਹੜਾ ਫਿਸਕਲ ਈਅਰ ਪੈਂਦਾ ਆ। ਤੇ ਉਧਰ ਇੰਪੋਰਟ ਵੀ ਅਮਰੀਕਾ ਤੋਂ ਸਮਾਨ ਉਧਰ ਨੂੰ ਵੀ ਜਿਹੜਾ ਹੁਣ ਜ਼ਿਆਦਾ ਗਿਆ ਆ। 11% ਸਮਾਨ ਵਧਿਆ, ਯਾਨੀ ਕਿ $12.8 ਬਿਲੀਅਨ ਦਾ। ਸੋ $25 ਬਿਲੀਅਨ ਦਾ ਸਮਾਨ ਆਪਣੇ ਅਮਰੀਕਾ ਦੇ ਵਿੱਚ ਆਇਆ ਹੈ ਇੰਡੀਆ ਤੋਂ, ਤੇ 12.8 ਬਿਲੀਅਨ ਦਾ ਸਮਾਨ ਇੰਡੀਆ ਨੂੰ ਜਿਹੜਾ ਹੋ ਗਿਆ ਆ। ਸੋ ਅੱਗੇ ਇਹ ਨੰਬਰਸ ਕਿਹੜੇ ਪਾਸੇ ਵੱਲ ਨੂੰ ਜਾ ਸਕਦੇ ਇਹਨਾਂ ਟ੍ਰੇਡ ਟਾਕਸ ਤੋਂ ਬਾਅਦ 'ਚ, ਇਹ ਜਿਹੜੀ ਆ ਹੁਣ ਚਰਚਾ ਦਾ ਵਿਸ਼ਾ ਰਹੇਗੀ ਜੀ। ਤੇ ਲਿੰਡਸੇ ਗ੍ਰਾਹਮ ਹੁਣੀ ਇਹ ਕਹਿੰਦੇ ਆ ਵੀ ਇੰਡੀਆ, ਚਾਈਨਾ ਤੇ ਜਿਹੜੇ ਬ੍ਰਾਜ਼ੀਲ ਆ 80% ਜਿਹੜਾ ਗੈਸ ਆ, ਕਰੂਡ ਆ, ਉਹ ਐਕਸਪੋਰਟ ਕਰਦੇ ਆ ਰਸ਼ੀਆ ਤੋਂ, ਜੋ ਕਿ ਬਹੁਤ ਵੱਡਾ ਨੰਬਰ ਹੈਗਾ। ਉਹ ਕਹਿੰਦੇ ਵੀ ਅਸੀਂ 100% ਤੋਂ ਵੱਧ ਜਿਹੜਾ ਟੈਰਿਫ ਆ ਉਹ ਤੁਹਾਡੇ ਤਿੰਨਾਂ ਮੁਲਕਾਂ ਤੇ ਲਾਵਾਂਗੇ ਜੇ ਤੁਸੀਂ ਰਸ਼ੀਆ ਤੋਂ ਖਰੀਦਣੋਂ ਨਾ ਹਟੇ। ਗ੍ਰਾਮ ਹੋਣਾ ਨੇ ਇਹ ਕਿਹਾ ਆ, ਲਿੰਡਸੀ ਗ੍ਰਾਮ ਹੋਣਾ ਨੇ, ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਨਾਲ ਜੋ ਪੂਟਨ ਆ ਉਹ ਪਲੇ ਕਰਦਾ ਰਿਹਾ ਆ, ਪਰ ਹੁਣ ਇਹ ਨਹੀਂ ਚੱਲਣਾ ਹੈਗਾ। ਪੂਟਨ ਕਹਿੰਦੇ ਪਈ ਸੋਵੀਅਤ ਯੂਨੀਅਨ ਨੂੰ ਹੋਰ ਮੁਲਕਾਂ ਦੇ ਵਿੱਚ ਇਨਵੇਡ ਕਰਨ ਦੀ ਕੋਸ਼ਿਸ਼ ਕਰ ਰਿਹਾ ਆ। ਕਹਿੰਦੇ ਵੀ ਯੂਕਰੇਨ ਵਾਲਿਆਂ ਨੇ 90 ਦੇ ਵਿੱਚ ਜਦੋਂ ਅਲੱਗ ਉਹਨਾਂ ਦਾ ਮੁਲਕ ਬਣਿਆ ਸੀ, 1700 ਤੋਂ ਵੱਧ ਨਿਊਕਲੀਅਰ ਵੈਪਨ ਸੀ ਉਹਨਾਂ ਦੇ ਕੋਲ, ਤੇ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਵੀ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਆ ਡਿਸਟਰੋਏ ਕਰ ਦਾਂਗੇ, ਤੇ ਸਾਡੀ ਜੇ ਸੋਵਰਨਟੀ ਨੂੰ ਕੋਈ ਕਿਸੇ ਤਰ੍ਹਾਂ ਨਾਲ ਖਤਰੇ 'ਚ ਨਹੀਂ ਪਾਉਂਦਾ। ਪਰ ਹੁਣ ਕਹਿੰਦੇ ਵੀ ਪੂਟਨ ਨੇ ਇਸ ਨੂੰ ਬ੍ਰੇਕ ਕੀਤਾ ਹੈਗਾ, ਯੂਕਰੇਨ ਨੇ ਨਹੀਂ ਕੀਤਾ ਹੈਗਾ। ਤੇ ਟੈਰਿਫ ਕਹਿੰਦੀ ਸਾਡੇ ਸਭ ਤੋਂ ਵੱਡੀ ਜਿਹੜੀ ਵਾਰਨਿੰਗ ਹੋਊਗੀ ਚਾਈਨਾ, ਇੰਡੀਆ ਤੇ ਬ੍ਰਾਜ਼ੀਲ। ਕਹਿੰਦੇ ਵੀ ਤੁਹਾਨੂੰ ਹੁਣ ਚੁਣਨਾ ਪੈਣਾ ਆ ਕਿ ਤੁਸੀਂ ਅਮਰੀਕਨ ਇਕਨੋਮੀ ਵੱਲ ਜਾਣਾ ਆ ਜਾਂ ਰਸ਼ੀਆ ਵੱਲ ਜਾਣਾ ਆ। ਸੋ ਇਹ ਤੁਹਾਨੂੰ ਦੋਨਾਂ ਚੋਂ ਇੱਕ ਪਿਕ ਕਰਨਾ ਪੈਣਾ ਆ। ਅੱਜ ਜਿਹੜੇ ਬਹੁਤ ਹੀ ਸੀਨੀਅਰ ਸੈਨੇਟਰ ਹੈਗੇ ਆ ਲਿੰਡਸੇ ਗ੍ਰਾਹਮ, ਉਹਨਾਂ ਨੇ ਇਹ ਤਿੰਨਾਂ ਮੁਲਕਾਂ ਨੂੰ ਜਿਹੜੀ ਆ ਥ੍ਰੈਟ ਦਿੱਤੀ ਹੈਗੀ। ਜੀ, ਬ੍ਰੇਕ ਲਵਾਂਗੇ ਇੱਥੇ। ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਅਪਡੇਟ ਅਮਰੀਕਾ।